ਅਗਲੀ ਇੰਟਰਨੈਸ਼ਨਲ ਖਬਰ ਦੇ ਵਿੱਚ ਹਰਜੋਤ ਸਿੰਘ ਜੀ, ਚਾਈਨਾ ਦੇ ਜਿਹੜੇ ਰਾਸ਼ਟਰਪਤੀ ਆ, ਲੀਡਰ ਆ ਜਿਹੜਾ ਸ਼ੀ ਜਿਨਪਿੰਗ, ਉਹਨਾਂ ਨੇ ਟਰੰਪ ਹੁਣਾਂ ਨੂੰ ਕਿਹਾ ਆ ਵੀ ਤਾਈਵਾਨ ਜਿੰਨੀ ਦੇਰ ਤੱਕ ਸਾਡੇ ਕੋਲ ਵਾਪਸ ਨਹੀਂ ਆਉਂਦਾ, ਤਾਈਵਾਨ's ਰਿਟਰਨ ਕੀ ਟੂ ਪੋਸਟ ਵਾਰ ਆਰਡਰ, ਵੀ ਲੜਾਈ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਆਰਡਰ ਬਣਨਾ ਹੈ ਜਿੱਥੇ ਸਾਰੀਆਂ ਧਿਰਾਂ ਨੇ ਸਹਿਮਤੀ ਹੋਣੀ ਆ, ਜਾਂ ਜਿੱਥੇ ਊਂਠ ਨੇ ਜਿਸ ਕਰਵਟ ਬੈਠਣਾ ਆ, ਉਹਦੇ ਵਿੱਚ ਤਾਈਵਾਨ ਚਾਈਨਾ ਦੇ ਅੰਡਰ ਆਉਣਾ ਚਾਹੀਦਾ ਹੈਗਾ ਆ। ਸੋ ਇਹ ਉੱਥੋਂ ਜਿਹੜੀ ਆ ਰਿਪੋਰਟ ਆ ਉਹ ਜਿਹੜੀ ਉਹ ਆ ਰਹੀ ਹੈਗੀ ਆ, ਕਹਿੰਦੇ ਵੀ ਚਾਈਨਾ ਤੇ ਯੂਐਸ ਆ ਕਿਸੇ ਟਾਈਮ ਦੇ ਉੱਤੇ ਸਾਈਡ ਬਾਏ ਸਾਈਡ ਅਸੀਂ ਲੜੇ ਸੀਗੇ, ਫਾਸੀਵਾਦ ਤੇ ਮਿਲਿਟਰਿਜ਼ਮ ਦੇ ਉਲਟ, ਤੇ ਕਹਿੰਦੇ ਵੀ ਹੁਣ ਵੀ ਆਪਾਂ ਨੂੰ ਦੁਬਾਰਾ ਇਕੱਠਿਆਂ ਜਿਹੜਾ ਉਹ ਹੋਣਾ ਚਾਹੀਦਾ ਆ। ਵਰਲਡ ਵਾਰ 2 ਤੋਂ ਬਾਅਦ ਦੇ ਵਿੱਚ ਜਿਹੜਾ ਆਰਡਰ ਬਣਿਆ ਆ ਉਸ ਨੂੰ ਬਰਕਰਾਰ ਰੱਖਣ ਦੇ ਲਈ। ਸੋ ਜਿਹੜੇ ਸ਼ਿੰਜ਼ੂ ਆ ਉਹਨਾਂ ਨੇ ਜਿਹੜੇ ਸ਼ੀ ਜਿਨਪਿੰਗ ਨੂੰ ਕੋਟ ਕਰਦੇ ਹੋਏ ਐਗਜ਼ੈਕਟਲੀ ਇਹ ਜਿਹੜੇ ਸ਼ਬਦ ਆ ਉਹ ਦੱਸੇ ਹੈਗੇ ਆ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕਨਫਰਮ ਕੀਤਾ ਆ ਵੀ ਫੋਨ ਦੇ ਉੱਤੇ ਗੱਲਬਾਤ ਜ਼ਰੂਰ ਹੋਈ ਆ ਰਾਸ਼ਟਰਪਤੀ ਟਰੰਪ ਤੇ ਜਿਹੜੇ ਚੀਨੀ ਜਿਹੜੇ ਰਾਸ਼ਟਰਪਤੀ ਆ ਸ਼ੀ ਜਿਨਪਿੰਗ ਦੀ ਫੋਨ ਦੇ ਉੱਤੇ, ਪਰ ਉਹਨਾਂ ਨੇ ਇਲਾਵਾ ਹੋਰ ਕੋਈ ਡਿਟੇਲ ਨਹੀਂ ਦੱਸੀਆਂ ਹੈਗੀਆਂ। ਤਾਈਵਾਨ ਨੂੰ ਚਾਈਨਾ ਜਿਹੜਾ ਆ ਉਹ ਆਪਣਾ ਹਿੱਸਾ ਟੈਰੀਟਰੀ ਜਿਹੜੀ ਆ ਉਹ ਮੰਨਦੇ ਆ, ਤੇ ਉਹਨਾਂ ਨੇ ਰੂਲ ਆਊਟ ਨਹੀਂ ਕੀਤਾ ਵੀ ਜੇ ਕਿਸੇ ਦਿਨ ਫੋਰਸ ਦੇ ਨਾਲ ਵੀ ਇਸ ਦੇ ਉੱਤੇ ਕਬਜ਼ਾ ਕਰਨਾ ਪਿਆ ਤਾਂ ਅਸੀਂ ਉਸ ਤੋਂ ਪਿੱਛੇ ਜਿਹੜਾ ਉਹ ਨਹੀਂ ਹਟਾਂਗੇ। ਸੋ ਆਪਾਂ ਨੂੰ ਪਤਾ ਆ, ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਵਾਰੇ ਪਹਿਲਾਂ ਨੈਂਸੀ ਪਲੋਸੀ ਰਾਤੋਂ ਰਾਤ ਜਿਹੜੀ ਉਹ ਤਾਈਵਾਨ ਗਈ ਸੀ, ਬਹੁਤ ਜ਼ਿਆਦਾ ਹੜਕੰਪ ਮਚਿਆ ਸੀ ਸਾਊਥ ਚਾਈਨਾ ਸੀ ਦੇ ਵਿੱਚ। ਜਾਪਾਨ ਦੇ ਨਾਲ ਵੀ ਆਪਾਂ ਪਿਛਲੇ ਵੀਕ ਦੇ ਵਿੱਚ ਖਬਰਾਂ ਦੱਸਦੇ ਰਹੇ ਵੀ ਕਿਸ ਤਰੀਕੇ ਦੇ ਨਾਲ ਚੀਨ ਦੇ ਸਿੰਘ ਜਿਹੜੇ ਆ ਉਹ ਫਸ ਰਹੇ ਆ ਪਾਣੀਆਂ ਨੂੰ ਜਿਹੜਾ ਉਹ ਲੈ ਕੇ, ਇੱਥੋਂ ਤੱਕ ਕਿ ਜਿਹੜਾ ਸੀ ਫੂਡ ਆ ਉਸ ਨੂੰ ਲੈ ਕੇ ਵੀ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਕਹਿੰਦੇ ਵੀ ਆਲਰੇਡੀ ਡਿਪਲੋਮੈਟਿਕ ਕ੍ਰਾਈਸਿਸ ਦੇ ਵਿੱਚ ਫਸਿਆ ਪਿਆ ਆ ਜਾਪਾਨ ਦੇ ਨਾਲ, ਤੇ ਇਤੋਂ ਤਾਈਵਾਨ ਨੂੰ ਲੈ ਕੇ ਹੁਣ ਜਿਹੜਾ ਇਸ ਤਰੀਕੇ ਦਾ ਜਿਹੜਾ ਸ਼ੀ ਜਿਨਪਿੰਗ ਦਾ ਬਿਆਨ ਆਉਂਦਾ ਆ, ਉਹ ਹੁਣ ਇਸ ਬਲਦੀ ਦੇ ਵਿੱਚ ਤੇਲ ਵਾਲਾ ਕੰਮ ਵੀ ਜਿਹੜਾ ਉਹ ਕਰ ਸਕਦਾ ਆ। 30 ਅਕਤੂਬਰ ਨੂੰ ਟਰੰਪ ਤੇ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਦੀ ਮੁਲਾਕਾਤ ਹੋਈ ਸੀ ਬੂਸਾਨ ਦੇ ਵਿੱਚ, ਤੇ ਉਦੋਂ ਜਿਹੜੀਆਂ ਟ੍ਰੇਡ ਦੀਆਂ ਟੈਨਸ਼ਨਸ ਆ, ਜਿਹੜੀਆਂ ਟੈਰਿਫ ਪਾਲਿਸੀਜ਼ ਬਣਾਈਆਂ ਸੀਗੀਆਂ ਟਰੰਪ ਹੁਣਾਂ ਨੇ, ਉਸ ਨੂੰ ਲੈ ਕੇ ਵੀ ਚਰਚਾ ਜਿਹੜੀ ਆ ਉੱਥੇ ਚੱਲੀ ਸੀ। ਉਸ ਤੋਂ ਬਾਅਦ ਦੇ ਵਿੱਚ ਮੀਟਿੰਗ ਤੋਂ ਬਾਅਦ 'ਚ ਚਾਈਨਾ ਨੇ ਜਿਹੜਾ ਅਮਰੀਕਾ ਦੇ ਵਿੱਚ ਜਿਹੜੇ ਕਿਸਾਨ ਆ ਇਸ ਟਾਈਮ ਖਾਸ ਕਰਕੇ ਸੋਇਆਬੀਨ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਜਿਹੜੇ ਲਤਾੜੇ ਪਏ ਸੀ, ਉਹਨਾਂ ਨੇ ਦੁਬਾਰਾ ਖਰੀਦਦਾਰੀ ਜਿਹੜੀ ਆ ਉਹ ਸ਼ੁਰੂ ਕੀਤੀ ਹੈ ਚੀਨ ਨੇ, ਤੇ ਨਾਲ ਦੇ ਨਾਲ ਜਿਹੜੀਆਂ ਰੇਅਰ ਅਰਥ ਐਕਸਪੋਰਟਸ ਦੇ ਉੱਤੇ ਜਿਹੜਾ ਲਾਈਆਂ ਸੀਗੀਆਂ ਬੰਦਿਸ਼ਾਂ ਲਾਈਆਂ ਸੀ, ਉਹਨੂੰ ਹਾਲ ਦੀ ਘੜੀ ਜਿਹੜਾ ਆ ਉਹਨਾਂ ਨੇ ਹਾਲਟ ਕਰ ਦਿੱਤਾ ਸੀਗਾ, ਤੇ ਟੈਰਿਫ ਜਿਹੜੇ 10% ਦੇ ਨਾਲ ਘਟਾ ਦਿੱਤੇ ਸੀਗੇ ਚੀਨ ਦੇ ਉਤਪਾਦ ਦੇ ਉੱਤੇ। ਸ਼ੀ ਜਿਨਪਿੰਗ ਨੇ ਇਹ ਮੰਨਦੇ ਆ ਵੀ, ਕਹਿੰਦੇ ਵੀ ਚਾਈਨਾ ਤੇ ਯੂਐਸ ਦੇ ਜਿਹੜੇ ਸੰਬੰਧ ਨੇ ਉਹ ਪਹਿਲਾਂ ਦੇ ਨਾਲੋਂ ਅਸਥਿਰ ਹੋਏ ਆ ਉਸ ਮੀਟਿੰਗ ਤੋਂ ਬਾਅਦ ਦੇ ਵਿੱਚ, ਕਹਿੰਦੇ ਵੀ ਅੱਗੇ ਨਾਲੋਂ ਬਿਹਤਰ ਦੇ ਵੱਲ ਨੂੰ ਵੱਧ ਰਹੇ ਹੈਗੇ ਆ। ਵੀ ਕਹਿੰਦੇ ਵੀ ਫੈਕਟ ਇਹੀ ਆ ਵੀ ਜਦੋਂ ਕੋਆਪਰੇਸ਼ਨ ਕਰਦੇ ਆ ਜਿਹਦੇ ਬੈਨੀਫਿਟ ਹੁੰਦਾ ਆ ਦੋਨਾਂ ਹੀ ਧਿਰਾਂ ਨੂੰ, ਉਹ ਚੀਜ਼ ਫਾਇਦਾ ਆ, ਤੇ ਜਦੋਂ ਕਨਫਰੰਟਰੇਸ਼ਨ ਆ, ਜਦੋਂ ਸਿੰਘ ਫਸਦੇ ਆ ਤਾਂ ਫਿਰ ਨੁਕਸਾਨ ਦੋਨਾਂ ਨੂੰ ਹੀ ਜਿਹੜਾ ਉਹ ਹੁੰਦਾ ਆ। ਸੋ ਟਰੰਪ ਹੁਣਾਂ ਨੂੰ ਉਹਨਾਂ ਨੇ ਕਹਿੰਦੇ ਵੀ ਫੋਨ ਦੇ ਵਿੱਚ ਸ਼ਾਇਦ ਇਹ ਦੱਸਿਆ ਆ, ਕਹਿੰਦੇ ਵੀ ਦੋਨਾਂ ਲੀਡਰਾਂ ਨੇ ਯੂਕਰੇਨ ਦੀ ਵਾਰ ਨੂੰ ਵੀ ਡਿਸਕਸ ਜਿਹੜਾ ਉਹ ਕੀਤਾ, ਤੇ ਚੀਨ ਨੇ ਜਿਹੜਾ ਇਹ ਕਿਹਾ ਵੀ ਹਾਂ ਅਸੀਂ ਉਹਨਾਂ ਸਾਰੇ ਹੀ ਜਿਹੜੇ ਕੰਮਾਂ ਦੇ ਵਿੱਚ ਨਾਲ ਆ ਤੁਹਾਡੇ, ਜਿਹਦੇ ਨਾਲ ਜਿਹੜੀ ਇਹ ਲੜਾਈ ਆ ਉਹ ਬੰਦ ਹੋਵੇ ਤੇ ਸ਼ਾਂਤੀ ਜਿਹੜੀ ਆ ਉੱਥੇ ਅੱਗੇ ਨੂੰ ਆਵੇ। ਸੋ ਵਾਈਟ ਹਾਊਸ ਕੀ ਦੱਸਦਾ ਇਸ ਪੂਰੀ ਫੋਨ ਕਾਲ ਦੇ ਬਾਰੇ, ਉਹਦੇ ਬਾਰੇ ਪਤਾ ਨਹੀਂ। ਇਹ ਚਾਈਨਾ ਤੋਂ ਜਿਹੜਾ ਇਹ ਵਰਜਨ ਆ ਉਹ ਇਸ ਟਾਈਮ ਆਇਆ ਆ, ਜਿਹੜਾ ਟਰੰਪ ਤੇ ਸ਼ੀ ਜਿਨਪਿੰਗ ਦੀ ਫੋਨ ਕਾਲ ਦੇ ਵਿੱਚ ਜੋ ਗੱਲਾਂ ਹੋਈਆਂ, ਜਿਸ ਵਿੱਚ ਚੀਨ ਨੇ ਇੱਕ ਵਾਰੀ ਫੇਰ ਦੁਹਰਾਇਆ ਸ਼ੀ ਜਿਨਪਿੰਗ ਨੇ ਵੀ ਤਾਈਵਾਨ ਸਾਡਾ ਹੀ ਜਿਹੜਾ ਉਹ ਹਿੱਸਾ ਆ ਤੇ ਸਾਡੇ ਕੋਲ ਇਹ ਰਿਟਰਨ ਕਰਨਾ ਚਾਹੀਦਾ ਹੈਗਾ ਆ। ਚਾਈਨਾ ਤਾਈਵਾਨ ਨੂੰ ਆਪਣੀ ਟੈਰੀਟਰੀ ਦਾ ਹਿੱਸਾ ਮੰਗਦਾ ਹੈਗਾ ਤੇ ਮੰਨਦਾ ਆ ਕਿ ਉਹ ਕਹਿੰਦੇ ਆ ਵੀ ਅਸੀਂ ਆਪਣੀ ਫੋਰਸ ਵੀ ਯੂਜ਼ ਕਰਾਂਗੇ ਇਹਨੂੰ ਕੰਟਰੋਲ ਕਰਨ ਦੇ ਲਈ, ਜਦ ਕਿ ਜਿਹੜੀ ਤਾਈਵਾਨ ਆਈਲੈਂਡ ਦੀ ਗਵਰਨਮੈਂਟ ਆ ਉਹ ਬੀਜਿੰਗ ਦੇ ਇਸ ਕਲੇਮ ਨੂੰ ਰਿਜੈਕਟ ਕਰਦੀ ਹੈਗੀ ਆ। ਉਹਨਾਂ ਨੇ ਕਿਹਾ ਇਹ ਜੇ ਕਿਸੇ ਨੇ ਡਿਸਾਈਡ ਕਰਨਾ ਤੇ ਉਹ ਤਾਈਵਾਨ ਦੇ ਲੋਕ ਹੀ ਹੈਗੇ ਆ। ਚਾਈਨਾ ਦਾ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਡਿਪਲੋਮੈਟਿਕ ਕ੍ਰਾਈਸਿਸ ਉਹ ਜਾਪਾਨ ਦੇ ਨਾਲ ਆ। ਜਦੋਂ ਜਾਪਾਨ ਦੀ ਨਵੀਂ ਬਣੀ ਪ੍ਰਾਈਮ ਮਿਨਿਸਟਰ ਸਨਾਏ ਤੈਕੇਚੀ, ਉਹਨਾਂ ਨੇ ਇਸ ਮਹੀਨੇ ਕਿਹਾ ਸੀ ਵੀ ਜੇ ਚਾਈਨਾ ਵਾਲਿਆਂ ਨੇ
ਡੈਮੋਕ੍ਰੈਟਿਕਲੀ ਇਲੈਕਟਡ ਗਵਰਨ ਤਾਈਵਾਨ ਦੇ ਉੱਤੇ ਅਟੈਕ ਕੀਤਾ ਤੇ ਸਾਡਾ ਜਿਹੜਾ ਆ ਉਹ ਮਿਲਟਰੀ ਰਿਸਪੌਂਸ ਹੋਊਗਾ। ਚਾਈਨਾ ਨੇ ਇਸ ਸਟੇਟਮੈਂਟ ਨੂੰ ਕੰਡੈਮ ਕੀਤਾ ਸੀ, ਬਲਕਿ ਜਾਪਾਨ ਵਾਲਿਆਂ ਨੇ ਆਲਰੇਡੀ ਜਿਹੜੀਆਂ ਮਿਜ਼ਾਈਲਸ ਆ ਉਹ ਯੋਨਾਗੁਨੀ ਆਈਲੈਂਡ ਜੋ ਤਾਈਵਾਨ ਦੇ ਲਾਗੇ ਆ ਉੱਥੇ ਫਿੱਟ ਕਰ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇਹ ਇੱਕ ਡੈਲੀਬਰੇਟ ਅਟੈਂਪਟ ਆ ਚਾਈਨਾ ਵਾਲੇ, ਕਹਿੰਦੇ ਵੀ ਤਾਂ ਕਿ ਜਿਹੜੀਆਂ ਉਸ ਏਰੀਏ ਦੇ ਵਿੱਚ ਟੈਨਸ਼ਨ ਨੂੰ ਵਧਾਇਆ ਜਾ ਸਕੇ। ਜਾਪਾਨ ਦੇ ਪ੍ਰਾਈਮ ਮਿਨਿਸਟਰ ਸਨਾਈ ਤੈਕਚੀ ਦੇ ਜੋ ਰਿਮਾਰਕਸ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਜ਼ਿਆਦਾ ਆਊਟ ਆਫ ਕੰਟਰੋਲ ਚੱਲ ਗਈ ਆ ਰੀਜਨਲ ਸਿਕਿਉਰਿਟੀ ਨੂੰ ਲੈ ਕੇ। ਜਾਪਾਨ ਦੇ ਡਿਫੈਂਸ ਮਿਨਿਸਟਰ ਸ਼ਿੰਜਰੋ ਕੋਜ਼ੀਮੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮਿਜ਼ਾਈਲ ਦੀਆਂ ਡਿਪਲੋਇਮੈਂਟ ਸੀਗੀਆਂ ਉਹ ਬਹੁਤ ਜ਼ਰੂਰੀ ਸੀਗੀਆਂ, ਕਿਉਂਕਿ ਚਾਈਨਾ ਵਾਲਿਆਂ ਦਾ ਪਤਾ ਨਹੀਂ ਕਿਹੜੇ ਵੇਲੇ ਜਾ ਕੇ ਜਿਹੜਾ ਤਾਈਵਾਨ ਦੇ ਉੱਤੇ ਅਟੈਕ ਕਰਕੇ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਣ। ਸੋ ਇੱਕ ਟਾਈਮ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਨੈਂਸੀ ਪਲੋਸੀ ਹੁਣੀ ਆਪਣੇ ਨਾਲ ਕਾਫੀ ਕਾਂਗਰਸਮੈਨ ਤੇ ਕਾਂਗਰਸ ਵੂਮਨ ਲੈ ਕੇ ਪਹੁੰਚ ਗਏ ਸੀ। ਹੁਣ ਜਿਹੜੇ ਜਾਪਾਨ ਵਾਲੇ ਆ ਉਹ ਸਿੱਧੇ ਤਾਈਵਾਨ ਦੇ ਜਿਹੜੇ ਹੱਕ ਦੇ ਵਿੱਚ ਆ ਗਏ।